ਜੀ। ਅਗਲੀ ਖਬਰ ਵੱਲ ਚੱਲੀਏ ਤੇ ਸਟੂਡੈਂਟ ਲੋਨ ਜੋ ਫੋਰਗਿਵਨੈਸ ਵਾਲਾ ਪ੍ਰੋਗਰਾਮ ਆ, ਉਹਨੂੰ ਲੈ ਕੇ ਕਈ ਜਿਹੜੇ ਆ ਇਕੋਨੋਮਿਸਟ ਉਹ ਕਹਿ ਰਹੇ ਆ ਵੀ ਇਹਦੇ ਨਾਲ ਇਨਫਲੇਸ਼ਨ ਦੇ ਉੱਤੇ ਅਸਰ ਪਊਗਾ। $20,000 ਤੱਕ ਲੋਕਾਂ ਦਾ ਲੋਨ ਉਹ ਮਾਫ ਹੋ ਸਕਦਾ ਆ। ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਡਿਟੇਲਡ ਇਨਫੋਰਮੇਸ਼ਨ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਜਾਊਗੀ, ਕਿਉਂਕਿ ਵਾਈਟ ਹਾਊਸ ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਲੋਕਾਂ ਦੇ ਨਾਲ ਫਰਾਡ ਹੋਵੇ। ਕਮੇਟੀ ਫਾਰ ਰਿਸਪੋਂਸੀਬਲ ਫੈਡਰਲ ਬਜਟ ਉਹਨਾਂ ਨੇ ਇਹ ਕਿਹਾ ਆ ਵੀ 400 ਤੋਂ ਲੈ ਕੇ $600 ਬਿਲੀਅਨ ਤੱਕ ਦਾ ਇਹ ਜੋ ਖਰਚਾ ਆ ਇਹਦੇ ਉੱਤੇ ਆਊਗਾ। $10,000 ਫॉरगिवनेस ਕਹਿੰਦੇ ਵੀ 0.15% ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ ਪ੍ਰਾਈਸ ਇੰਡੈਕਸ ਦੇ ਵਿੱਚ ਐਡ ਕਰੂਗਾ। ਸੋ ਇਸ ਨੂੰ ਲੈ ਕੇ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਵਿੱਚ ਜੋ ਸ਼ਬਦੀ ਜੰਗ ਆਪਾਂ ਕਹਿ ਸਕਦੇ ਹਾਂ ਉਹ ਕਾਫੀ ਚੱਲ ਰਹੀ ਆ। ਪਰ ਇਹ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ $20,000 ਤੱਕ ਦਾ ਜੋ ਫੈਡਰਲ ਲੋਨ ਆ, $10,000 ਤੱਕ ਸ਼ਾਇਦ ਦੂਸਰੇ ਲੋਨ ਆ, ਉਹ ਮਾਫ ਕਰਨ ਦਾ ਫਾਈਨਲ ਹੋ ਚੁੱਕਾ ਆ। ਤੇ ਆਉਣ ਵਾਲੇ ਦਿਨਾਂ 'ਚ ਜਿਹੜੇ ਵੀ ਆਪਣੇ ਸਰੋਤੇ ਹੈਗੇ ਆ, ਸੁਣ ਰਹੇ ਆ, ਤੁਹਾਡੇ ਬੱਚਿਆਂ ਨੇ ਲੋਨ ਲਏ ਆ, ਉਹ ਅਪਲਾਈ ਕਰਕੇ ਇਹ ਤੋਂ ਜਿੱਦਾਂ ਇਸ ਨੂੰ ਮਾਫ ਕਰਾ ਸਕਦੇ ਆ। ਹਾਂ, ਦੋ ਕੰਡੀਸ਼ਨ ਜ਼ਰੂਰ ਉਹਨੇ ਲਾਈਆਂ ਵੀ ਜੇ ਸਿੰਗਲ ਆ ਤੇ ਉਹਦੀ ਇਨਕਮ 1,25,000 ਤੋਂ ਥੱਲੇ ਹੋਣੀ ਚਾਹੀਦੀ ਆ। ਜੇ ਮੈਰਿਡ ਹੈਗੇ ਹਸਬੈਂਡ ਵਾਈਫ ਆ ਤਾਂ ਦੋਨਾਂ ਦੀ ਇਨਕਮ 2.5 ਲੱਖ ਤੋਂ ਥੱਲੇ ਹੋਣੀ ਚਾਹੀਦੀ। ਜੀ ਬਿਲਕੁਲ। ਸੋ ਸਕੈਮਸ ਤੋਂ ਅਗਾਹ ਕੀਤਾ ਹੈ ਆਲਰੇਡੀ ਇਹਨਾਂ ਨੇ। ਉਹ ਇਹ ਦੱਸ ਰਹੇ ਆ ਵੀ ਭਾਈ ਤੁਹਾਨੂੰ ਕਾਲਸ ਆ ਸਕਦੀਆਂ, ਆਉਣਗੀਆਂ, ਕਿਉਂਕਿ ਸਕੈਮਰਸ ਦਾ ਕੰਮ ਹੀ ਜਿਹੜਾ ਇਹ ਹੈਗਾ ਆ। ਉਹਨਾਂ ਨੇ ਹੋਰ ਕੁਛ ਤਾਂ ਕਰਨਾ ਨਹੀਂ ਹੁੰਦਾ, ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਠੱਗਣਾ ਹੁੰਦਾ ਆ। ਸੋ ਸਕੈਮ ਦੀਆਂ ਕਾਲਾਂ ਹੋਣਗੀਆਂ ਵੀ ਤੁਸੀਂ ਸਾਨੂੰ ਕੁਛ ਪੈਸੇ ਦਿਓ ਤੇ ਅਸੀਂ ਤੁਹਾਡਾ ਲੋਨ ਮਾਫ ਕਰਾ ਦਾਂਗੇ, ਉਹ ਸਾਰਾ ਕੁਛ ਹੋਊਗਾ। ਪਰ ਬਿਲਕੁਲ ਇੱਦਾਂ ਉਹਨਾਂ ਦੇ ਝਾਂਸੇ ਦੇ ਵਿੱਚ ਨਾ ਆਇਓ। ਫੈਡਰਲ ਸਰਕਾਰ ਨੇ ਆਪਣੇ ਪੱਧਰ ਦੇ ਉੱਤੇ ਇਹ ਸਾਰਾ ਕੁਛ ਜਿਹੜਾ ਉਹ ਕਰਨਾ ਹੈਗਾ ਆ। ਤੇ ਤੁਸੀਂ ਜਿਹੜਾ ਉਹ ਬਚ ਕੇ ਦਿਓ। ਜਿੰਨੀ ਦੇਰ ਤੱਕ ਕੋਈ ਓਫੀਸ਼ੀਅਲ ਵੈਬਸਾਈਟ ਇਸ ਦੇ ਉੱਤੇ ਜਾਂ ਅਪਲਾਈ ਕਰਨ ਦੇ ਲਈ ਕਿੱਦਾਂ ਇਸ ਨੂੰ ਮਾਫ ਕਰਾਉਣਾ ਆ ਉਹ ਨਹੀਂ ਆ ਜਾਂਦੀ, ਤੁਸੀਂ ਅਜੇ ਹਾਲ ਦੀ ਘੜੀ ਆਰਾਮ ਨਾਲ ਬੈਠੋ, ਕਿਉਂਕਿ ਇਹਨਾਂ ਨੇ ਮਹੀਨਾ ਹਰਜੋਤ ਸਿੰਘ ਜੀ ਹੋਰ ਐਕਸਟੈਂਡ ਕਰ ਦਿੱਤਾ ਆ। ਵੀ ਤੁਹਾਨੂੰ ਅਜੇ ਲੋਨ ਦੇ ਫੈਡਰਲ ਲੋਨਸ, ਸਟੂਡੈਂਟ ਲੋਨਸ ਆ, ਉਹਨਾਂ ਦੀਆਂ ਕਿਸ਼ਤਾਂ ਭਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਇਹ 31 ਤਰੀਕ ਨੂੰ ਪਹਿਲਾਂ ਮੁੱਕਣੀ ਸੀਗੀ, ਪਰਸੋਂ ਨੂੰ ਇਹ ਮੁੱਕਣੀ ਸੀਗੀ, ਤੇ ਉਹਨਾਂ ਨੇ ਮਹੀਨਾ ਹੋਰ ਅੱਗੇ ਐਕਸਟੈਂਡ ਕਰ ਦਿੱਤੀ ਆ। ਸੋ ਉਸ ਦੇ ਦਰਮਿਆਨ ਮੈਨੂੰ ਲੱਗਦਾ ਵੀ ਇਹ ਸਾਰਾ ਢਾਂਚਾ, ਕਿਹੜੀ ਵੈਬਸਾਈਟ ਕਿਵੇਂ ਆ, ਉਹ ਸਾਰਾ ਕੁਛ ਜਿਹੜਾ ਉਹ ਆ ਜਾਵੇਗਾ। ਸੋ ਤੁਸੀਂ ਜਿਹੜਾ ਉਹ ਇੰਤਜ਼ਾਰ ਕਰਿਓ, ਖਾਸ ਕਰਕੇ ਜਿਹੜੇ ਇਹਨਾਂ ਕੈਟੇਗਰੀਜ਼ ਦੇ ਵਿੱਚ ਆਉਂਦੇ ਆ ਵੀ ਕਿਸੇ ਦਾ 10,000 ਜਾਂ 20,000 ਦਾ ਲੋਨ ਆ ਉਹ ਮਾਫ ਹੋ ਸਕਦਾ ਹੋਵੇ। ਜਸਟਿਸ ਡਿਪਾਰਟਮੈਂਟ ਨੇ ਕਹਿੰਦੇ ਵੀ ਜਿਹੜੇ ਡਾਕੂਮੈਂਟ ਸੀਜ਼ ਕੀਤੇ ਸੀ ਮਾਰ-ਆ-ਲਾਗੋ ਦੇ ਵਿੱਚੋਂ, ਟਰੰਪ ਹੁਣਾਂ ਦੇ ਘਰੋਂ ਜਿਹੜੇ ਚੱਕੇ ਸੀਗੇ, ਉਸ ਨੂੰ ਉਹਨਾਂ ਨੇ ਰਿਵਿਊ ਕਰ ਲਿਆ। ਹੁਣ ਤੁਸੀਂ ਦੇਖੋ ਵੀ ਡੋਨਲਡ ਟਰੰਪ ਹੁਣਾਂ ਨੇ 180 ਤੋਂ ਵੱਧ ਜਿਹੜੇ ਡਾਕੂਮੈਂਟਸ ਆ ਉਹ ਜਿਹੜੇ ਟੌਪ ਸੀਕਰਟ, ਜਿਨ੍ਹਾਂ 'ਚ ਕਈ ਸੀਗੇ ਕਲਾਸੀਫਾਈਡ, ਵੱਖ-ਵੱਖ ਕਲਾਸੀਫਿਕੇਸ਼ਨ ਵਾਲੇ ਜਿਹੜੇ ਆ ਉਹ ਬਗੈਰ ਦੱਸੇ ਮੂੰਹ ਚੱਕ ਕੇ ਜਿਹੜੇ ਉਹ ਨਾਲ ਚੱਕ ਕੇ ਲੈ ਗਏ ਸੀਗੇ। ਸੋ ਹੁਣ ਜੱਜ ਏਲੀਨ ਐਮ ਕੈਨਨ ਫੈਡਰਲ ਡਿਸਟ੍ਰਿਕਟ ਕੋਰਟ ਦੇ ਜਿਹੜੇ ਸਦਰਨ ਡਿਸਟ੍ਰਿਕਟ ਦੇ ਹੈਗੇ ਨੇ ਫਲੋਰੀਡਾ 'ਚ, ਉਹਨਾਂ ਨੇ ਜਿਹੜਾ ਇਹ ਇਸ਼ਾਰਾ ਕੀਤਾ ਵੀ ਸ਼ਾਇਦ ਆਰਬਿਟਰਰ ਅਪੁਆਇੰਟ ਕਰ ਸਕਦੇ ਆ, ਜਿਹਨੂੰ ਸਪੈਸ਼ਲ ਮਾਸਟਰ ਵੀ ਜਿਹੜਾ ਉਹ ਆਖਿਆ ਜਾਂਦਾ ਆ, ਵੀ ਜਿਹੜਾ ਮਟੀਰੀਅਲ ਲੈ ਕੇ ਗਏ ਆ ਫੈਡਰਲ ਏਜੰਟਸ ਮਾਰ-ਆ-ਲਾਗੋ ਤੋਂ, ਉਸ ਨੂੰ ਜਿਹੜਾ ਉਹ ਲੈ ਕੇ ਜਸਟਿਸ ਡਿਪਾਰਟਮੈਂਟ ਨੇ ਰਿਸਪੌਂਡ ਕੀਤਾ ਸੀਗਾ ਵੀ ਉਹਨਾਂ ਨੇ ਕੰਪਲੀਟ ਲਿਸਟ ਜਿਹੜੀ ਉਸਦੀ ਉਹ ਬਣਾ ਲਈ ਆ। ਸੋ ਮੁੱਢਲੀ ਜਿਹੜੀ ਆ ਉਹਨਾਂ ਨੇ ਨਿਰੀਖਣ ਜਸਟਿਸ ਡਿਪਾਰਟਮੈਂਟ ਨੇ ਆਲਰੇਡੀ ਕਰ ਲਿਆ ਹੈਗਾ ਆ। ਸੋ ਕਲਾਸੀਫਿਕੇਸ਼ਨ ਰਿਵਿਊ ਜਿਹੜੇ ਉਸਦੇ ਉਹ ਚੱਲ ਰਹੇ ਹੈਗੇ ਆ। ਸੋ ਅਟਰਨੀ ਜਨਰਲ ਜਿਹੜੇ ਮੈਰਿਕ ਗਾਰਲੈਂਡ ਆ, ਉਹ ਡਿਪਾਰਟਮੈਂਟ ਲੀਡਰਸ ਦੇ ਨਾਲ ਇਹ ਸਲਾਹ ਕਰ ਰਹੇ ਆ ਵੀ ਇਹ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਕੀ ਅਨਸੀਲ ਕੀਤਾ ਜਾਊਗਾ, ਦਿਖਾਇਆ ਜਾਊਗਾ ਕਿ ਨਹੀਂ। ਘੱਟ ਚਾਂਸ ਆ, ਕਿਉਂਕਿ ਆਲਰੇਡੀ ਜੇ ਏਡੀ ਕਲਾਸੀਫਿਕੇਸ਼ਨ ਵਾਲੇ ਆ ਤਾਂ ਫਿਰ ਜਨਤਕ ਤਾਂ ਹੁਣ ਉਹ ਰਹਿਣਗੇ। ਅਦਾਲਤ ਦੇ ਵਿੱਚ ਬੰਦ ਕਮਰਾ, ਉੱਥੇ ਜਿਹੜੇ ਇਸ ਚੀਜ਼ ਦੇ ਉੱਤੇ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਆ। ਹੁਣ FBI ਦੀ ਇਸ ਰੇਡ ਦੇ ਵਿੱਚ ਇਹ ਦਾਅਵਾ ਸੀਗਾ ਅਬਸਟਰਕਸ਼ਨ ਜਿਹੜੀ ਆ ਉਹਨਾਂ ਦੇ ਦੁਆਰਾ ਕੀਤੀ ਗਈ ਆ, ਤੇ ਇਹ ਚੀਜ਼ ਆ। ਕੱਲ ਵਾਸ਼ਿੰਗਟਨ ਪੋਸਟ ਨੇ ਇੱਕ ਹੋਰ ਨਵਾਂ ਜਿਹੜਾ ਬੌਮਸ਼ੈਲ ਰਿਪੋਰਟ ਆ ਉਹ ਪੇਸ਼ ਕਰ ਦਿੱਤੀ ਵੀ ਟਰੰਪ ਹੁਣੀ ਕਹਿਣ ਤੇ ਰੋਕਣ ਦੇ ਬਾਵਜੂਦ ਵੀ ਬਹੁਤ ਸਾਰੇ ਅਜਿਹੇ ਡਾਕੂਮੈਂਟਸ ਵੱਖ-ਵੱਖ ਉਹਨਾਂ ਟੈਰੀਟਰੀਜ਼, ਉਹਨਾਂ ਮੁਲਕਾਂ 'ਚ ਲੈ ਕੇ ਜਾਂਦੇ ਰਹੇ ਆ ਜਿੱਥੇ ਕਿ ਖਤਰਾ ਹੁੰਦਾ ਆ ਵੀ ਕੁਛ ਇੱਦਾਂ ਦੀ ਚੀਜ਼ ਜਿਹੜੀ ਉਹ ਵਾਪਰ ਨਾ ਜਾਵੇ ਜਾਂ ਚੋਰੀ ਚਕਾਰੀ ਜਿਹੜੀ ਉਹ ਨਾ ਹੋਵੇ। ਸੋ ਇਹ ਹੁਣ
ਦੇਖਣਾ ਹੋਊਗਾ ਵੀ ਇਸ ਦਾ ਕੀ ਜਿਹੜਾ ਮਹਿਣਾ ਆ ਉਹ ਰੱਖੂਗਾ ਪੂਰੇ ਇਸ ਘਟਨਾਕ੍ਰਮ ਨੂੰ ਦੇਖਦੇ ਹੋਏ।